ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡੇ ਲਈ ਪੰਜਾਬ ਭਰ ਦੀਆਂ ਕੁਝ ਅਹਿਮ ਖਬਰਾਂ ਉਸ ਦੇ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਹੁੰਦੀ ਆ। ਸਾਡੇ ਨਾਲ ਅੱਜ ਦੇ 12 ਮਈ ਦਿਨ ਵੀਰਵਾਰ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ, ਧੰਨਵਾਦ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਇਹਦੇ ਨਾਲ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਗਿੱਲ ਸੈਲਮਾ, ਸੁਰਿੰਦਰ ਕੌਰ ਧਾਮੀ ਸੀਰੀਜ਼, ਮੱਖਣ ਸਿੰਘ ਮਾਨ ਵਿਸਕਾਂਸਨ, ਸੁਰਿੰਦਰ ਸਿੰਘ ਕਾਹਲੋਂ ਰੈਂਚੋ ਕਡੋਵਾ, ਕਾਬਲ ਸਿੰਘ ਬੈਂਸ ਮੋਡੈਸਟੋ ਅਤੇ ਦਲਬੀਰ ਸਿੰਘ ਗਿੱਲ ਲਾਈਵੋਕ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਕਰੀਏ ਜੀ ਸ਼ੁਰੂ। ਮਾਲੀਆ ਦੇ ਵਿਰੁੱਧ ਹੁਣ ਇੰਟਰਪੋਲ ਦਾ ਸਹਾਰਾ ਕਹਿੰਦੇ ਜੀ ਲਿਆ ਜਾ ਸਕਦਾ। ਬਿਲਕੁਲ ਜੀ, ਐਕਚੁਅਲੀ ਜਿਹੜਾ ਇੰਗਲੈਂਡ ਹੈ ਉਹਨੇ ਕਿਉਂਕਿ ਨਾ ਕਰਤੀ ਸੀਗੀ ਜੀ ਉਹਨੂੰ ਡਿਪੋਰਟ ਕਰਨ ਦੇ ਵਾਸਤੇ, ਔਰ ਇਹ ਕਿਹਾ ਜਾ ਰਿਹਾ ਜੀ ਕਿ ਕਿਉਂਕਿ ਬ੍ਰਿਟਨ ਦਾ ਜਿਹੜਾ ਕਾਨੂੰਨ ਆ ਜੀ ਕਿ ਜਦੋਂ ਬੰਦਾ ਉਹਦੇ ਵਿੱਚ ਐਂਟਰ ਕੀਤਾ, ਜੇ ਉਹਦੇ ਕੋਲ ਵੈਲਿਡ ਪਾਸਪੋਰਟ ਹੈ ਤੇ ਉਹਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ। ਔਰ ਇੰਗਲੈਂਡ ਨੇ ਕਿਹਾ ਸੀਗਾ ਜੀ ਕਿ ਇਹਦੇ ਵਾਸਤੇ ਤੁਸੀਂ ਜਿਹੜਾ ਐਕਸਟ੍ਰੈਡੀਸ਼ਨ ਹੈ ਉਹਦਾ ਸਹਾਰਾ ਲਓ। ਸ਼ਾਇਦ ਕਿਤੇ ਨਾ ਕਿਤੇ ਐਕਸਟ੍ਰੈਡੀਸ਼ਨ ਜਿਹੜੀ ਹੈ ਜੀ ਉਹਦੇ ਵਾਸਤੇ ਇਹ ਕਿਹਾ ਜਾ ਸਕਦਾ ਜੀ ਕਿ ਲੱਗਦਾ ਸਰਕਾਰ ਨੂੰ ਕਿ ਉਹ ਹੋ ਨਹੀਂ ਸਕਣੀ। ਤੋ ਇਸ ਕਰਕੇ ਜਿਹੜਾ ਜੀ ਹੁਣ ਜਿਹੜਾ ਉਹ ਸਹਾਰਾ ਲਿਆ ਜਾ ਰਿਹਾ ਇੰਟਰਪੋਲ ਦਾ। ਔਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜਾ ਜੀ ਇਹ 9000 ਕਰੋੜ ਰੁਪਈਏ ਤੋਂ ਵੱਧ ਦਾ ਕਰਜ਼ਾ ਲੈ ਕੇ ਦੇਸ਼ ਤੋਂ ਚਲੇ ਗਏ ਵਿਜੇ ਮਾਲਿਆ ਦੇ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੇ ਵਾਸਤੇ ਇੰਟਰਪੋਲ ਨੂੰ ਜਿਹੜਾ ਜੀ ਉਹ ਕਿਹਾ। ਔਰ ਇਹਦੇ ਨਾਲ ਰਾਜ ਸਭਾ ਦੇ ਵਿੱਚ ਜਿਹੜਾ ਜੀ ਇਹਦੀ ਜਾਣਕਾਰੀ ਦਿੱਤੀ ਗਈ ਆ ਅਰੁਣ ਜੇਤਲੀ ਦੇ ਵੱਲੋਂ ਕਿ ਬ੍ਰਿਟਨ ਇਦੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਸਟੈਪ ਜਿਹੜੇ ਆ ਜੀ ਉਹ ਲੈ ਚੁੱਕਾ, ਔਰ ਇਹਦੇ ਵਾਸਤੇ ਅਸੀਂ ਦੂਜਾ ਰਾਹ ਜਿਹੜਾ ਜੀ ਉਹ ਲੱਭ ਰਹੇ ਹਾਂ। ਦੂਜਾ ਰਾਹ ਕਿਹੜਾ ਜੀ, ਐਕਸਟ੍ਰੈਡੀਸ਼ਨ ਕਿਉਂ ਨਹੀਂ ਕੀਤੀ ਜਾ ਰਹੀ, ਇਹਦਾ ਕੋਈ ਸਪਸ਼ਟ ਜਵਾਬ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ। ਸ਼ਾਇਦ ਕਿਤੇ ਨਾ ਕਿਤੇ ਕਿਉਂਕਿ ਐਕਸਟ੍ਰੈਡੀਸ਼ਨ ਜਿਹੜੀ ਆ ਜੀ ਉਹ ਬਣਦੀ ਨਹੀਂ ਆ, ਔਰ ਜਿਵੇਂ ਕਿਉਂਕਿ ਉਹਦੇ ਵਾਸਤੇ ਪ੍ਰੂਫ ਜਿਹੜੇ ਲਾਉਣੇ ਪੈਂਦੇ ਆ। ਪ੍ਰੂਫ ਕੀ ਲਾਏ ਜਾਣਗੇ ਜੀ, ਰਾਜ ਸਭਾ ਦਾ ਉਹ ਮੈਂਬਰ ਆ, ਉਹਦੇ ਕੋਲੇ ਜਿਹੜਾ ਜੀ ਪਾਸਪੋਰਟ ਡਿਪਲੋਮੇਟ ਰਿਹਾ ਜੀ। ਤੋ ਇਸ ਕਰਕੇ ਸ਼ਾਇਦ ਐਕਸਟ੍ਰੈਡੀਸ਼ਨ ਜਿਹੜੀ ਉਹ ਨਾ ਹੋ ਸਕੇ। ਇਹਦੇ ਕਰਕੇ ਅੱਕੀ ਬਲਾਹੀ ਹੱਥ ਜਿਹੜਾ ਜੀ ਉਹ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਾਮਲਾ ਠੰਡਾ ਪੈ ਜਾਊਗਾ, ਫਿਰ ਬਾਅਦ 'ਚ ਦੇਖਾਂਗੇ ਜੀ। ਤੇ ਇਸ ਹਿਸਾਬ ਨਾਲ ਫਿਰ ਲਲਿਤ ਮੋਦੀ ਨੂੰ ਵੀ ਫੜ ਲੈਣਾ ਸੀ ਜੀ। ਬਿਲਕੁਲ, ਉਹ ਵੀ ਤਾਂ ਬੈਠਾ ਹੈ ਜੀ। ਉਹ ਪਹਿਲੀ ਜਿਹੜੀ ਇਹਦੀ ਮਿਸਾਲ ਹੈ। ਮੇਰਾ ਖਿਆਲ ਇਹ ਤਾਂ ਚਲੋ ਜਿਹੜੇ ਹੋ ਗਏ ਹਾਈਲਾਈਟਡ ਕੇਸ ਹੋ ਗਏ, ਜਿਹੜੇ ਨਹੀਂ ਹਾਈਲਾਈਟ ਹੋ ਗਏ ਇਹੋ ਜਿਹੇ ਖਰੇ ਕਿੰਨੇ ਬੈਠੇ ਆ ਜੀ। ਬਿਲਕੁਲ ਬਿਲਕੁਲ ਜੀ। ਵੈਬਲ ਕਲਾਂ ਕਾਂਡ ਦੀ ਜਾਂਚ ਦੇ ਵਿੱਚ ਸ਼ਾਮਿਲ ਹੋਏ ਪ੍ਰਚਾਰਕ। ਚਲੀ ਜੀ ਇਹ ਜਿਹੜੀ ਜਾਂਚ ਹੈ ਜਿਹੜੇ ਤਰੀਕੇ ਦੇ ਨਾਲ ਚੱਲ ਰਹੀ ਹੈ ਜੀ, ਬਹੁਤ ਸਲੋ ਤੁਸੀਂ ਜਿਹੜਾ ਜੀ ਉਹ ਕਹਿ ਲਓ। ਜਿਹੜੀ ਜਾਂਚ ਇੱਕ ਜਿਹੜੀ ਉਹ ਕੀਤੀ ਗਈ ਸੀਗੀ ਪਹਿਲਾਂ ਜਿਹੜੇ ਪੰਥਕ ਜਥੇਬੰਦੀਆਂ ਨੇ ਕਰਵਾਈ ਸੀ, ਉਹ ਆਈ ਵੀ ਜਾਂਚ ਤੇ ਉਦੋਂ ਬਾਅਦ ਜਿਹੜਾ ਜੀ ਸਾਰਾ ਕੁਝ ਉਹਨੇ ਦੱਸ ਵੀ ਦਿੱਤਾ। ਪਰ ਜਿਹੜੇ ਤਰੀਕੇ ਦੇ ਨਾਲ ਇਹ ਜਾਂਚ ਚੱਲ ਰਹੀ ਆ ਇਹ ਬਹੁਤ ਸਲੋ ਜਿਹੜੀ ਆ ਉਹ ਕਹੀ ਜਾ ਸਕਦੀ ਹੈ। ਫਿਰ ਵੀ ਇਹਦੇ ਬਾਵਜੂਦ ਜਿਹੜੇ ਪੰਥ ਪ੍ਰਚਾਰਕ ਨੇ ਜੀ ਉਹ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਏ ਜਾਂਚ ਦੇ ਵਿੱਚ, ਔਰ ਸ਼ਾਮਲ ਹੋ ਕੇ ਉਹਨਾਂ ਨੇ ਜਿਹੜਾ ਹੈ ਜੀ ਇਹ ਦੱਸਿਆ ਕਿ ਕਿਹੜੇ ਤਰੀਕੇ ਦੇ ਨਾਲ ਪੁਲਿਸ ਨੇ ਜਿਹੜੀ ਉਸ ਦਿਨ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਜਿਹੜਾ ਸੀ ਉਹ ਪ੍ਰਗਟ ਕਰ ਰਹੇ ਲੋਕਾਂ ਦੇ ਉੱਤੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਆਂ ਜਿਹੜੀਆਂ ਉਹ ਚਲਾਈਆਂ। ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੇ ਅੱਗੇ ਪਹਿਲੀ ਵਾਰੀ ਜਿਹੜੇ ਆ ਜੀ ਉਹ ਪੰਥ ਪ੍ਰਚਾਰਕ ਜਿਹੜੇ ਨੇ ਉਹ ਸ਼ਾਮਲ ਹੋਏ ਨੇ। ਇਹਦੇ ਵਿੱਚ ਹਰਜੀਤ ਸਿੰਘ ਭੋਪਾਲ, ਗੁਰਸੇਵਕ ਸਿੰਘ, ਹਰਜਿੰਦਰ ਸਿੰਘ ਮਾਂਝੀ ਵੀ ਜਿਹੜੇ ਉਹ ਸ਼ਾਮਲ ਸੀਗੇ। ਪੰਤਪ੍ਰੀਤ ਸਿੰਘ ਤੇ ਜਿਹੜੇ ਬਾਕੀ ਨੇ ਉਹਨਾਂ ਨੇ ਮੁਲਾਕਾਤ ਜਿਹੜੀ ਹੈ ਜੀ ਇਹਨਾਂ ਦੇ ਨਾਲ ਕੀਤੀ ਹੈ।
ਔਰ ਸਿੱਖ ਪ੍ਰਚਾਰਕਾਂ ਨੇ ਜਸਟਿਸ ਮਾਰਕੰਡੇ ਕਾਟਜੂ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਦੇ ਸਾਹਮਣੇ ਵੀ ਇਹ ਪੇਸ਼ ਜਿਹੜੇ ਉਹ ਹੋਏ ਸੀਗੇ ਔਰ ਜਿਹੜੇ ਤੱਥ ਉਹਦੇ ਵਿੱਚ ਦੱਸੇ ਗਏ ਨੇ ਉਹ ਵੀ ਇਹ ਜ਼ੋਰਾ ਸਿੰਘ ਕਮਿਸ਼ਨ ਦੇ ਮੂਹਰੇ ਜਿਹੜੇ ਆ ਜੀ ਉਹ ਪੇਸ਼ ਕੀਤੇ ਗਏ ਨੇ। ਇਹਨਾਂ ਆਗੂਆਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਉਹਨਾਂ ਨੂੰ ਸਰਕਾਰੀ ਕਮਿਸ਼ਨ ਦੇ ਉੱਤੇ ਜਿਹੜਾ ਜੀ ਉਹ ਭਰੋਸਾ ਨਹੀਂ ਹੈ, ਪਰ ਫਿਰ ਵੀ ਜਿਹੜੇ ਢੰਗ ਦੇ ਨਾਲ ਇਹ ਪੇਸ਼ ਹੋਏ ਨੇ ਉਹਨਾਂ ਦੇ ਮੂਹਰੇ ਜਾ ਕੇ ਉਹਦੇ ਨਾਲ ਇੱਕ ਥੋੜਾ ਜਿਹਾ ਇਹ ਹੋ ਗਿਆ ਜੀ ਕਿ ਜਿਹੜਾ ਕਮਿਸ਼ਨ ਆ ਉਹ ਇਹ ਕਹਿਣ ਜੋਗਾ ਨਹੀਂ ਰਹੂਗਾ ਕਿ ਸਾਡੇ ਮੂਹਰੇ ਤਾਂ ਉਹ ਆਏ ਹੀ ਨਹੀਂ, ਉਹਨਾਂ ਨੇ ਦੱਸਿਆ ਹੀ ਕੁਛ ਨਹੀਂ ਜੀ। ਵੈਸੇ ਪੰਨੂ ਜੀ ਇਹੋ ਜਿਹੀਆਂ ਸਰਕਾਰੀ ਜਾਂਚਾਂ ਦਾ ਪਤਾ ਹੀ ਆ, ਬਣਦਾ ਕੀ ਹੁੰਦਾ ਆ, ਇਹ ਫਾਇਦਾ ਕੀ ਹੁੰਦਾ ਆ ਆਮ ਲੋਕਾਂ ਨੂੰ? ਤਾਂ ਕੋਈ ਕਦੀ ਵੀ ਅੱਜ ਤੱਕ ਇਨਸਾਫ ਇਹਨਾਂ ਤੋਂ ਮਿਲਿਆ ਨਹੀਂ ਲੱਗਦਾ। ਇਹ ਟਾਲ ਮਟੋਲ ਕਰਨ ਦੇ ਵਾਸਤੇ ਹੁੰਦੇ ਆ ਜੀ। ਤੁਸੀਂ ਉਹਦਾ ਕੰਮ ਕਰਨ ਦਾ ਮੈਂ ਪਹਿਲਾਂ ਹੀ ਦੱਸਿਆ ਜੀ ਕਿ ਕੰਮ ਕਰਨ ਦਾ ਜਿਹੜਾ ਉਹਦਾ ਸਟਾਈਲ ਹੈ ਉਹਦੇ ਤੋਂ ਹੀ ਬਹੁਤੀ ਜਿਹੜਾ ਜੀ ਉਹ ਸਮਝ ਆ ਜਾਂਦੀ ਹੈ ਕਿ ਕਹਾਣੀ ਕਿਸ ਪਾਸੇ ਵੱਲ ਨੂੰ ਜਿਹੜੀ ਜਾਣੀ ਆ। ਇਹ ਇਸ ਸਾਲ ਦੇ ਅੰਤ ਤੱਕ ਇਹਦੀ ਕੋਈ ਰਿਪੋਰਟ ਆਉਣ ਦੀ ਉਮੀਦ ਨਹੀਂ ਹੈ ਜੀ। ਜੀ ਜੀ। ਪਟਿਆਲੇ ਨੇੜੇ ਇੱਕ ਪੁਲਿਸ ਵਾਲੇ ਤੇ ਉਸਦੇ ਮੁੰਡੇ ਦਾ ਜਿਹੜਾ ਜੀ ਕਤਲ ਕਹਿ ਲਓ ਹੋਇਆ ਸੀ, ਲਾਸ਼ਾਂ ਉਹਨਾਂ ਦੀਆਂ ਬਾਅਦ ਭਾਖੜੇ ਚੋਂ ਮਿਲੀਆਂ ਸੀ, ਪਤਾ ਲੱਗਾ ਵੀ ਨੇੜਲੇ ਨੇ ਹੀ ਕੀਤਾ। ਜੀ ਐਕਚੁਅਲੀ ਇਹ ਜਿਹੜਾ ਜੀ ਦੇਖਿਆ ਜਾਵੇ ਤਾਂ ਪਟਿਆਲਾ ਤਾਂ ਇਸ ਵੇਲੇ ਇਹੋ ਜਿਹੀਆਂ ਚੀਜ਼ਾਂ ਦਾ ਗੜ੍ਹ ਜਿਹੜਾ ਜੀ ਉਹ ਬਣ ਗਿਆ ਹੋਇਆ ਜੀ ਔਰ ਜਿਹਦੇ ਕਰਕੇ ਵਾਰਦਾਤਾਂ ਇੱਥੇ ਬੜੀਆਂ ਜਿਹੜੀਆਂ ਦੀ ਉਹ ਹੋ ਰਹੀਆਂ ਨੇ, ਚਾਹੇ ਉਹ ਲੜਕੀ ਜਿਹੜੀ ਛੋਟੀ ਬੱਚੀ ਅਗਵਾ ਕੀਤੀ ਗਈ ਸੀ ਉਹ ਹੋਵੇ, ਚਾਹੇ ਜਿਹੜੇ ਜੀ ਸੋਨੇ ਦਾ ਡਾਕਾ ਜਿਹੜਾ ਦੀ ਪਿਆ ਹੋਇਆ ਹੋਵੇ। ਜਿਹੜਾ ਐਕਚੁਅਲੀ ਲੜਕੀ ਬੱਚੀ ਅਗਵਾ ਕੀਤੀ ਗਈ ਸੀ, ਜਿਹਨੇ ਅਗਵਾ ਕੀਤੀ ਸੀ ਉਹਦਾ ਪਿਓ ਨਹੀਂ ਲੱਭ ਰਿਹਾ 2 ਦਿਨ ਤੋਂ। ਉਹਦੇ ਜਿਹੜੇ ਜੁੱਤੀਆਂ, ਉਹਦਾ ਮੋਬਾਇਲ ਇੱਥੇ ਭਾਖੜਾ ਦੇ ਕੰਢੇ ਮਿਲਿਆ ਜੀ, ਉਹਦੀ ਡੈੱਡ ਬੋਡੀ ਨਹੀਂ ਮਿਲੀ। ਉਹਦਾ ਇੱਕ ਚਿੱਠੀ ਜਿਹੜੀ ਆ ਸੁਸਾਈਡ ਨੋਟ ਜਿਹੜੇ ਟਾਈਪ ਕੀਤਾ ਹੋਇਆ ਉਹ ਜ਼ਰੂਰ ਜਿਹੜਾ ਜੀ ਉਹ ਮਿਲਿਆ। ਉਹਦਾ ਅਜੇ ਕੁਝ ਪਤਾ ਨਹੀਂ ਲੱਗ ਰਿਹਾ ਕਿ ਕੀ ਉਹਦਾ ਬਣਿਆ। ਇੱਕ ਹੋਰ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਜੀ ਸਬ ਇੰਸਪੈਕਟਰ ਸੀਗਾ ਜੀ ਜਿਹੜਾ ਰਿਟਾਇਰਡ, ਔਰ ਉਹਦਾ ਜਿਹੜਾ ਪੁੱਤ ਸੀਗਾ ਨਾਲ, ਇਹ ਇੰਸਪੈਕਟਰ ਸੀਗਾ ਜੀ ਔਰ ਹਜੂਰ ਸਿੰਘ ਤੇ ਉਹਦਾ 34 ਸਾਲਾਂ ਦਾ ਪੁੱਤ ਸੀਗਾ ਗੁਰਪ੍ਰੀਤ, ਉਹਨਾਂ ਦੀ ਗੱਡੀ ਜਿਹੜੀ ਭਾਖੜਾ ਨਹਿਰ ਦੇ ਵਿੱਚੋਂ ਮਿਲੀ ਸੀਗੀ। ਪੁਲਿਸ ਨੇ ਉਦੋਂ ਇਹ ਕਿਹਾ ਸੀਗਾ ਜੀ, ਇਹ ਕਿਹਾ ਗਿਆ ਸੀਗਾ ਕਿ ਕਿਤੇ ਹਨੇਰੇ ਦੇ ਵਿੱਚ ਗੱਡੀ ਜਿਹੜੀ ਹੈ ਜੀ ਉਹ ਇਸ ਭਾਖੜਾ ਨਹਿਰ ਦੇ ਵਿੱਚ ਡਿੱਗ ਪਈ। ਔਰ ਹੁਣ ਜਿਹੜਾ ਜੀ ਪੁਲਿਸ ਨੇ ਨਵਾਂ ਖੁਲਾਸਾ ਇਹ ਕੀਤਾ ਕਿ ਇਹ ਕਤਲ ਕੀਤਾ ਗਿਆ, ਇਹ ਕੋਈ ਹਾਦਸਾ ਨਹੀਂ ਸੀਗਾ। ਵਿਸ਼ਵ ਅਮਨ ਸਿੰਘ ਆ ਜੀ ਧਰਮਹੇੜੀ ਪਿੰਡ ਦਾ ਜਿਹੜਾ ਜੀ ਉਹ ਰਹਿਣ ਵਾਲਾ, ਇਹ ਉਹਨਾਂ ਦੇ ਨਾਲ ਤੇ ਉਹਦੇ ਨੇੜਲਿਆਂ ਦੇ ਨਾਲ ਜਿਹੜਾ ਜੀ ਇਹਨਾਂ ਦੀਆਂ ਡੈੱਡ ਬੋਡੀਜ਼ ਮਿਲਣ ਤੋਂ ਬਾਅਦ ਤੁਰਿਆ ਫਿਰਦਾ ਰਿਹਾ। ਔਰ ਪੁਲਿਸ ਨੇ ਦੱਸਿਆ ਕਿ ਬਹੁਤ ਸ਼ਾਤਰ ਵਿਅਕਤੀ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਜਿਹੜੀ ਕਹਾਣੀ ਕੀ ਸੀਗੀ ਅਸਲ ਦੇ ਵਿੱਚ ਕਿ ਇਹਨੇ ਜਿਹੜਾ ਇੰਸਪੈਕਟਰ ਸੀਗਾ ਜੀ ਉਹਨੇ ਕੋਈ ਪੈਸੇ ਇਹਦੇ ਤੋਂ ਆਧਾਰ ਜਿਹੜੇ ਉਹ ਲਏ ਸੀਗੇ 5 ਲੱਖ ਰੁਪਈਏ ਜੀ। ਵਿਸ਼ਵ ਅਮਨ ਸਿੰਘ ਨੇ ਹਜੂਰ ਸਿੰਘ ਕੋਲੋਂ ਇਹ ਪੈਸੇ ਜਿਹੜੇ 5 ਲੱਖ ਰੁਪਈਏ ਲਏ ਸੀਗੇ, ਉਹਨੇ ਵਿਆਜ ਸਣੇ ਜਿਹੜਾ ਜੀ ਕੋਈ 16.5 ਲੱਖ ਰੁਪਈਆ ਬਣਾਤਾ। ਇਹਨੇ ਵਿਅਕਤੀ ਨੇ ਉਹਨੇ ਕਿਤੇ ਪੈਸੇ ਮੰਗੇ ਜੀ, ਇਹਨੇ ਉਹਦੇ ਕਰਕੇ ਜੀ ਕਿ ਪੈਸੇ ਕਿਉਂ ਮੰਗੇ, ਦੇਣੇ ਨਾ ਪੈਣ, ਪਿਓ ਪੁੱਤਾਂ ਨੂੰ ਦੋਨਾਂ ਨੂੰ ਜਿਹੜਾ ਸੀਗਾ ਜੀ ਉਹ ਮਾਰ ਕੇ ਭਾਖੜਾ ਦੇ ਵਿੱਚ ਸੁੱਟ ਦਿੱਤਾ ਜੀ। ਸੋ ਇਹ ਦਿਲ ਕੰਬਾਊ ਜਿਹੜੀ ਹੈ ਜੀ ਘਟਨਾ ਕਹੀ ਜਾ ਸਕਦੀ ਹੈ ਜੀ ਕਿ ਇੱਥੇ ਵਿਸ਼ਵਾਸ ਜਿਹੜਾ ਜੀ ਉਹ ਕੀ ਰਹਿ ਗਿਆ, ਜਿਹਨੂੰ ਦੁਸ਼ਮਣੀ ਪਾਉਣੀ ਹੈ ਉਹਨੂੰ ਪੈਸੇ ਧਾਰੇ ਦੇ ਦਿਓ ਜੀ। ਜੀ ਜੀ। ਬਹੁਤ ਬੁਰੇ ਹਾਲ ਨੇ ਲਾਅ ਐਂਡ ਆਰਡਰ ਦੇ। ਆਮ ਬੰਦਾ ਤਾਂ ਪਹਿਲੋਂ ਵੀ ਉੱਥੇ ਸੁਰੱਖਿਅਤ ਨਹੀਂ, ਹੁਣ ਜੇ ਇੱਦਾਂ ਦੇ ਲੋਕ ਵੀ ਇੱਦਾਂ ਹੋ ਰਿਹਾ ਆ ਤੇ ਹਿਸਾਬ ਲਾਇਆ ਜਾ ਸਕਦਾ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਆ ਉੱਥੇ। ਪੋਲਿਊਸ਼ਨ ਦੀ ਮਾਰ ਹੇਠ ਪੰਜਾਬ ਦੇ 4 ਵੱਡੇ ਸ਼ਹਿਰ, ਉੱਧਰ ਦਿੱਲੀ ਥੋੜ੍ਹਾ ਥੱਲੇ ਨੂੰ ਗਿਆ। ਬਿਲਕੁਲ ਜੀ, ਇਹ ਜਿਹੜੀ WHO ਦੀ ਰਿਪੋਰਟ ਹੈ ਜਿਹਦੇ ਵਿੱਚ 20 ਮੋਸਟ ਪੋਲਿਊਟਡ ਸ਼ਹਿਰ ਜਿਹੜੇ ਆ ਜੀ ਉਹ ਸ਼ਾਮਲ ਕੀਤੇ ਗਏ ਆ। 20 ਦੇ ਵਿੱਚੋਂ 10 ਜਿਹੜੇ ਆ ਜੀ ਵਿਸ਼ਵ ਦੇ ਵਿੱਚੋਂ ਉਹ ਭਾਰਤ ਦੇ ਸ਼ਹਿਰ ਨੇ ਜੀ। ਔਰ ਬਿਲਕੁਲ ਇਹਦੇ ਚ ਤਸੱਲੀ ਵਾਲੀ ਸਿਰਫ ਗੱਲ ਇਹ ਆ ਕਿ ਜਿਹੜੀ ਦਿੱਲੀ ਆ ਉਹ ਇਹਦੇ ਵਿੱਚ ਜਿਹੜੀ ਜੀ ਪਹਿਲੇ 10 ਸ਼ਹਿਰਾਂ ਦੇ ਵਿੱਚ ਜਿਹੜੀ ਉਹ ਸ਼ਾਮਲ ਨਹੀਂ ਹੈ, ਕਿਉਂਕਿ ਮੋਸਟ ਪੋਲਿਊਟਡ ਸੀਗੀ ਜੀ ਦਿੱਲੀ ਪਹਿਲਾਂ। ਜੋ ਕਦਮ ਪਿਛਲੇ 1 ਸਾਲ ਦੇ ਦੌਰਾਨ ਚੁੱਕੇ ਗਏ ਆ, ਇਹ ਐਵਰੀ ਈਅਰ ਜਿਹੜੀ ਹੈ ਜੀ ਜਾਂਚ ਕਰਕੇ ਜਿਹੜੀਆਂ ਗੈਸਾਂ ਨੇ, ਜਿਹੜੀ WHO ਹੈ ਜੀ ਉਹ ਕਿੰਨੀਆਂ ਗੈਸਾਂ ਕਿਸ ਜਗ੍ਹਾ ਦੇ ਉੱਤੇ ਨੇ ਜੀ ਉਹਦੀ ਜਾਂਚ ਕਰਕੇ ਫਿਰ ਇਹ ਰਿਪੋਰਟ ਹਰ ਸਾਲ ਜਿਹੜੀ ਹੈ ਜੀ ਉਹ ਦਿੰਦੀ ਹੈ।
ਦਿੱਲੀ ਦੀ ਆਬੋ ਹਵਾ ਜਿਹੜੀ ਹੈ ਜੀ ਉਹਦੇ 'ਚ ਸੁਧਾਰ ਹੋ ਗਿਆ, ਉਹ 11ਵੇਂ ਨੰਬਰ ਦੇ ਉੱਤੇ ਜਿਹੜੀ ਜੀ ਪਹੁੰਚ ਗਈ ਹੈ। ਇਹ ਜਿਹੜੇ ਕਦਮ ਚੁੱਕੇ ਗਏ ਨੇ, ਔਡ ਈਵਨ ਫਾਰਮੂਲਾ ਜਿਹੜਾ ਜੀ ਇਹਦੇ ਵਿੱਚ ਉਹਨੇ ਵਰਕ ਜਿਹੜਾ ਉਹ ਕੀਤਾ। ਹਾਲਾਂਕਿ ਬੀਜੇਪੀ ਦੇ ਜਿਹੜੇ MP ਨੇ ਉਹ ਲਗਾਤਾਰ ਇਹਦਾ ਵਿਰੋਧ ਕਰਦੇ ਰਹੇ ਨੇ, ਕਦੀ ਘੋੜਿਆਂ ਤੇ ਚੜ੍ਹ ਕੇ, ਕਦੀ ਕਿਸੇ ਤਰੀਕੇ ਦੇ ਨਾਲ, ਕਿ ਸਾਨੂੰ ਛੋਟ ਜਿਹੜੀ ਹੈ ਜੀ ਦਿਓ ਗੱਡੀਆਂ ਚਲਾਉਣ ਦੇ ਵਾਸਤੇ। ਜਿਹੜੇ ਪੰਜਾਬ ਦੇ 4 ਸ਼ਹਿਰ ਨੇ, ਲੁਧਿਆਣਾ, ਖੰਨਾ, ਪਵਿੱਤਰ ਸ਼ਹਿਰ ਅੰਮ੍ਰਿਤਸਰ ਤੇ ਗੋਬਿੰਦਗੜ੍ਹ ਜਿਹੜਾ ਜੀ ਇਹਦੇ ਵਿੱਚ ਸ਼ਾਮਲ ਨੇ। ਹਵਾ ਦੇ ਵਿੱਚ ਸਭ ਤੋਂ ਵੱਧ ਸੂਖਮ ਕਣਾਂ ਜਿਹੜੀਆਂ PM 2.5 ਜਿਹੜਾ ਪੱਧਰ ਵਾਲੇ ਇਹ ਸ਼ਹਿਰ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ 25 ਸ਼ਹਿਰਾਂ ਦੀ ਸੂਚੀ ਦੇ ਵਿੱਚ ਜਿਹੜੇ ਉਹ ਸ਼ਾਮਲ ਨੇ। ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਦੇ ਵਿੱਚ ਦਿੱਲੀ ਹੁਣ ਜਿਹੜੀ ਆ ਉਹ ਨਹੀਂ ਰਹੀ। WHO ਦੀ ਜਿਹੜੀ ਇਹ ਇੰਟਰਨੈਸ਼ਨਲ ਰਿਪੋਰਟ ਹੈ, ਇਹਦੇ ਵਿੱਚ ਲੁਧਿਆਣੇ ਨੂੰ 12ਵਾਂ, ਖੰਨੇ ਨੂੰ 16ਵਾਂ, ਅੰਮ੍ਰਿਤਸਰ ਨੂੰ 21ਵਾਂ, ਗੋਬਿੰਦਗੜ੍ਹ ਨੂੰ 22ਵਾਂ ਥਾਂ ਜਿਹੜੀ ਹੈ ਜੀ ਉਹ ਮਿਲੀ ਆ। ਜੇ 2 ਸਾਲਾਂ ਦੇ ਦੌਰਾਨ 103 ਮੁਲਕਾਂ ਦੇ 3000 ਸ਼ਹਿਰਾਂ ਦੀ ਜਿਹੜਾ ਸੀਗਾ ਜੀ ਪੋਲਿਊਸ਼ਨ ਤੇ ਉਹਦੇ ਸਿਹਤ ਦੇ ਉੱਤੇ ਮਾੜੇ ਪ੍ਰਭਾਵਾਂ ਦੀ ਜਾਂਚ ਜਿਹੜੀ ਉਹ ਕੀਤੀ ਗਈ ਹੈ। ਸ਼ਹਿਰਾਂ ਦੀ ਹਵਾ ਦੇ ਵਿੱਚ ਜ਼ਹਿਰੀਲੇ ਤੱਤ ਫੈਲਣ ਕਾਰਨ ਦੌਰੇ ਪੈਣ, ਦਿਲ ਦੇ ਰੋਗ, ਫੇਫੜਿਆਂ ਦਾ ਕੈਂਸਰ ਤੇ ਸਾਹ ਦੀਆਂ ਬਿਮਾਰੀਆਂ ਜਿਹੜੀਆਂ ਜੀ ਉਹਨਾਂ ਦਾ ਖਤਰਾ ਜਿਹੜਾ ਉਹ ਵੱਧ ਜਾਂਦਾ ਹੈ। ਵੈਸੇ ਇਹਦੇ ਆਈ ਨਹੀਂ ਟਿੱਪਣੀ, ਜੇ ਆ ਗਈ ਤਾਂ ਇਹੀ ਹੋਊਗਾ ਜੀ ਕੇਂਦਰ ਦੋਸ਼ੀ ਹੈ ਇਹਦੇ ਲਈ। ਜੀ ਬਿਲਕੁਲ ਜੀ। ਅਜੇ ਤਾਂ ਇਹਨਾਂ ਨੇ ਬਹੁਤ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਵੀ ਤਰੀਕੇ ਦੀ ਕੋਈ ਫੈਕਟਰੀ ਦਵੇ ਨਾ ਪੰਜਾਬ ਦੇ ਵਿੱਚ, ਬਾਅਦ 'ਚ ਪੋਲਿਊਸ਼ਨ ਨਾ ਹੋ ਜਾਵੇ। ਅਗਲੀ ਆਪਾਂ ਗੱਲ ਕਰੀਏ ਵੀ ਖੰਡ ਮਿੱਲਾਂ ਨੂੰ ਅੰਨੀ ਸਬਸਿਡੀ। ਬਿਲਕੁਲ ਜੀ, ਇਹ ਗੱਫੇ ਜਿਹੜੇ ਹੈ ਜੀ ਉਹ ਦਿੱਤੇ ਜਾ ਰਹੇ ਨੇ। ਜਿਹੜੀ ਸਰਕਾਰ ਹੈ ਜੀ, ਬੇਸ਼ੱਕ ਉਹਦਾ ਅਰਥਚਾਰਾ ਆਪਣਾ ਤਾਂ ਡਾਵਾਂਡੋਲ ਜਿਹੜਾ ਜੀ ਹੋਇਆ ਪਿਆ, ਪਰ ਸਿਆਸਤਦਾਨਾਂ ਦੀ ਮਾਲਕੀ ਵਾਲੀਆਂ ਜਿਹੜਾ ਇਹਦੇ ਵਿੱਚ ਦੇਖਣ ਵਾਲੀ ਗੱਲ ਹੈ, ਉਹਨਾਂ ਦੀਆਂ ਰਾਜ ਦੀਆਂ 7 ਪ੍ਰਾਈਵੇਟ ਸ਼ੂਗਰ ਮਿੱਲਾਂ ਨੂੰ ਅਜੇ ਵੀ 210 ਕਰੋੜ ਰੁਪਏ ਦੀ ਸਬਸਿਡੀ ਜਿਹੜੀ ਹੈ ਜੀ ਉਹ ਦਿੱਤੀ ਜਾ ਰਹੀ ਹੈ। ਖੰਡ ਦੇ ਵਧੇ ਹੋਏ ਭਾਅ ਕਰਕੇ ਮਿੱਲਾਂ ਪਹਿਲਾਂ ਹੀ ਹੱਥ ਜਿਹੜੇ ਉਹ ਰੰਗ ਰਹੀਆਂ ਨੇ ਜੀ। ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਗੰਨੇ ਦੇ ਕਾਸ਼ਤਕਾਰਾਂ ਨੂੰ 50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਸਬਸਿਡੀ ਦੇਣ ਲਈ ਕੈਬਨਿਟ ਨੇ ਫੈਸਲਾ ਕੀਤਾ ਸੀ। ਉਦੋਂ ਖੰਡ ਦੀਆਂ ਕੀਮਤਾਂ 2400 ਰੁਪਏ ਫੀ ਕੁਇੰਟਲ ਸੀਗੀਆਂ। ਇਹਦੇ ਉੱਤੇ ਕਮੇਟੀ ਨੇ ਕਿਸਾਨਾਂ ਦੇ ਹਿੱਤ ਲਈ 7 ਪ੍ਰਾਈਵੇਟ ਤੇ 9 ਸਹਿਕਾਰੀ ਖੰਡ ਮਿੱਲਾਂ ਨੂੰ 35 ਤੋਂ 50 ਰੁਪਏ ਫੀ ਕੁਇੰਟਲ ਦੇ ਹਿਸਾਬ ਦੇ ਨਾਲ ਵਿੱਤੀ ਸਹਾਇਤਾ ਦੇਣ ਦੀ ਸਿਫਾਰਿਸ਼ ਕੀਤੀ ਸੀ, ਤਾਂ ਕਿ ਕਿਸਾਨਾਂ ਨੂੰ ਗੰਨੇ ਦਾ ਭਾਅ 280 ਤੋਂ ਲੈ ਕੇ 295 ਸਰਕਾਰੀ ਭਾਅ ਜਿਹੜਾ ਉਹ ਦਵਾਇਆ ਜਾ ਸਕੇ। ਇਸ ਵੇਲੇ ਖੰਡ ਦੀਆਂ ਕੀਮਤਾਂ 3400 ਤੋਂ ਲੈ ਕੇ 3700 ਰੁਪਏ ਕੁਇੰਟਲ ਦੇ ਉੱਤੇ ਪਹੁੰਚੀਆਂ ਹੋਈਆਂ ਨੇ, ਪਰ ਸਬਸਿਡੀ ਅਜੇ ਵੀ ਜਿਹੜੀ ਹੈ ਜੀ ਉਹ ਦਿੱਤੀ ਜਾ ਰਹੀ ਹੈ। ਉਧਰ ਜਿਹੜੇ ਕਿਸਾਨ ਨੇ ਉਹਨਾਂ ਨੂੰ ਪੈਸੇ ਜਿਹੜੇ ਗੰਨੇ ਦੇ ਉਹ ਅਜੇ ਤੱਕ ਜਿਹੜੇ ਪਿਛਲੇ ਸਾਲ ਦੇ ਵੀ ਜਿਹੜੇ ਉਹ ਪਏ ਨੇ। ਇਹ ਜਿਹੜੀਆਂ ਮਿੱਲਾਂ ਨੇ ਜੀ ਉਹ ਸਰਕਾਰ ਤੋਂ ਸਬਸਿਡੀ ਚੁੱਕੀ ਜਾ ਰਹੀਆਂ ਨੇ, ਅੱਗੋਂ ਜਿਹੜੇ ਕਿਸਾਨਾਂ ਨੂੰ ਪੇਮੈਂਟ ਜਿਹੜੀ ਉਹ ਕਰ ਨਹੀਂ ਰਹੀਆਂ ਜੀ, ਕਿਉਂਕਿ ਇਹਨਾਂ ਦੀ ਮਾਲਕੀ ਜਿਹੜੀ ਹੈ ਜੀ ਉਹ ਸਿਆਸਤਦਾਨਾਂ ਦੀ ਹੈ। ਇਸ ਕਰਕੇ ਜਿਹੜੇ ਸਰਕਾਰੀ ਗੱਫੇ ਨੇ ਉਹ ਉਹਨਾਂ ਦੀਆਂ ਜੇਬਾਂ ਦੇ ਵਿੱਚ ਹੀ ਜਾਣੇ ਨੇ ਤੇ ਉਹ ਜਿਹੜੇ ਜੀ ਉਹ ਜਾ ਰਹੇ ਨੇ। ਕਿਸਾਨ ਜਿਹੜੇ ਨੇ ਉਹਨਾਂ ਨੂੰ ਚੈੱਕ 50 ਰੁਪਏ 100 ਰੁਪਏ ਦੇ ਜਿਹੜੇ ਆ ਜੀ ਉਹ ਦਿੱਤੇ ਜਾ ਰਹੇ ਆ। 40-40 ਹਜ਼ਾਰ ਰੁਪਏ ਤੇ 50-50 ਹਜ਼ਾਰ ਰੁਪਏ ਵਾਲੇ ਕਿਸਾਨ ਜਿਹੜੇ ਨੇ ਉਹ ਵਿਚਾਰੇ ਖੁਦਕੁਸ਼ੀ ਕਰ ਰਹੇ ਨੇ ਤੇ 210 ਕਰੋੜ ਰੁਪਏ ਦੀ ਸਾਲਾਨਾ ਸਬਸਿਡੀ ਜਿਹੜੀ ਹੈ ਜੀ ਉਹ ਚੁੱਪ ਕਰਕੇ ਦਿੱਤੀ ਜਾ ਰਹੀ ਹੈ ਇਹਨਾਂ ਖੰਡ ਮਿੱਲਾਂ ਨੂੰ ਜੀ ਨਿਰੰਤਰ। ਜੀ ਅਗਲੀ ਗੱਲ ਕਰਦੇ ਹਾਂ, ਬਰਨਾਲੇ ਦੇ ਵਿੱਚ ਹੋਈ ਤੀਸਰੀ ਮੌਤ ਪੁਲਿਸ ਦੇ ਕਹਿ ਲਓ ਵੀ ਤਸ਼ੱਦਦ ਦੇ ਕਰਕੇ। ਐਕਚੁਅਲੀ ਇਹ ਪੰਜਾਬ ਦੇ ਵਿੱਚ ਤੀਜੀ ਜਿਹੜੀ ਮੌਤ ਹੈ ਜੀ। ਜਿਹੜੇ ਤਰਨਤਾਰਨ ਦੇ ਨੇੜੇ ਜਿਹੜਾ ਜੀ ਖੀਮਕਰਨ ਵਾਲੀ ਸਾਈਡ ਦੇ ਉੱਤੇ ਇੱਕ ਮੁੰਡਾ ਜਿਹੜਾ ਜੀ 2 ਦਿਨ ਪਹਿਲਾਂ ਇਸੇ ਤਰੀਕੇ ਦੇ ਨਾਲ ਪੁਲਿਸ ਤਸ਼ੱਦਦ ਨੇ ਜਿਹੜਾ ਜੀ ਉਹ ਮਾਰ ਦਿੱਤਾ। ਇਸੇ ਤਰ੍ਹਾਂ ਦੀ ਜਿਹੜੀ ਘਟਨਾ ਸੀਗੀ ਜੀ ਉਹ ਲੁਧਿਆਣੇ ਦੇ ਨੇੜੇ ਵੀ ਵਾਪਰੀ ਹੈ। ਇਹ ਤੀਸਰੀ ਘਟਨਾ ਹੈ ਜੀ 2 ਦਿਨਾਂ ਦੇ ਦੌਰਾਨ। ਇਹ ਹੰਡਿਆਇਆ ਦੇ ਵਿੱਚ ਜਿਹੜੇ ਪੁਲਿਸ ਵਾਲੇ ਸੀਗੇ ਜੀ ਉਹਨਾਂ ਨੇ ਇੱਕ ਮੋਟਰਸਾਈਕਲ ਜਿਹੜਾ ਸੀਗਾ ਜੀ ਉੱਤੇ ਨੌਜਵਾਨ ਜਿਹੜਾ ਸੀਗਾ ਜੀ ਉਹਨੂੰ ਰੋਕਿਆ। ਉਹਦੀ ਕੋਈ ਤਕਰਾਰ ਜਿਹੜੀ ਸੀ ਪੁਲਿਸ ਦੇ ਨਾਲ ਹੋ ਗਈ ਤੇ ਜਿਹੜਾ ਉੱਥੇ ਇੰਚਾਰਜ ਸੀਗਾ ਜੀ ਉਹ ਇਹਨੂੰ ਧੂ ਕੇ ਜਿਹੜਾ ਜੀ ਲੈ ਗਿਆ ਥਾਣੇ ਔਰ ਉਹਨੂੰ ਅੰਦਰ ਜਿਹੜਾ ਜੀ ਉਹ ਡੱਕ ਦਿੱਤਾ। ਉਹਨੇ ਉੱਥੇ ਸਲਫਾਸ ਜਿਹੜੀ ਸੀ ਉਹ ਖਾ ਲਈ। ਜਦੋਂ ਇਹਦੀ ਹਾਲਤ ਵਿਗੜਨ ਲੱਗੀ ਤੇ ਪੁਲਿਸ ਵਾਲੇ ਜਿਹੜੇ ਸੀਗੇ ਜੀ ਉਹਨਾਂ ਨੇ ਪ੍ਰਾਈਵੇਟ ਦਾਖਲ ਕਰਵਾਇਆ ਬਰਨਾਲੇ ਦੇ ਇੱਕ ਹਸਪੀਟਲ ਦੇ ਵਿੱਚ ਔਰ ਉੱਥੋਂ ਭੱਜ ਗਏ ਜੀ। ਜਦੋਂ ਇਹਨੂੰ ਲੁਧਿਆਣਾ ਰੈਫਰ ਕੀਤਾ ਗਿਆ ਰਾਹ ਦੇ ਵਿੱਚ ਹੀ ਉਹਦੀ ਡੈਥ ਜਿਹੜੀ ਸੀ ਉਹ ਹੋ ਗਈ। ਲੋਕ ਜਿਹੜੇ ਜੀ ਇੱਕਦਮ ਇਹ ਮੌਤ ਦੀ ਖਬਰ ਸੁਣ ਕੇ ਬਰਨਾਲੇ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਔਰ ਬਰਨਾਲੇ ਦੇ ਵਿੱਚ ਜਾਮ ਜਿਹੜਾ ਸੀਗਾ ਜੀ ਉਹ ਲੱਗਿਆ ਰਿਹਾ। ਲੋਕਾਂ ਨੇ ਇਹਦੀ ਜਿਹੜਾ ਪੋਸਟਮਾਰਟਮ ਕਰਾਉਣ ਤੋਂ ਵੀ ਨਾ ਕੀਤੀ। ਉਦੋਂ ਬਾਅਦ ਉਹਨਾਂ ਨੇ ਅਜੇ ਤੱਕ ਜਿਹੜਾ ਜੀ ਇਹ ਲੱਗੇ ਹੋਇਆ ਲੋਕ ਉੱਥੇ ਜਿਹੜੇ ਖੜੇ ਨੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਇਹਦਾ ਅੰਤਮ ਸੰਸਕਾਰ ਨਹੀਂ ਕਰਾਂਗੇ।
ਦੇਰ ਰਾਤ ਹੁੰਦਿਆਂ ਜਿਹੜਾ ਸੀਗਾ ਜੀ ਪੁਲਿਸ ਦਬਾਅ ਦੇ ਵਿੱਚ ਆ ਗਈ ਔਰ ਉਹਨੇ ਮਾਮਲਾ ਜਿਹੜਾ ਜੀ ਉਹ ਦਰਜ ਕਰ ਲਿਆ। ਇਹ ASI ਚਰਨਜੀਤ ਸਿੰਘ ਤੇ ਮੁਨਸ਼ੀ ਜਿਹੜਾ ਜੀ ਸੁਦਾਗਰ ਸਿੰਘ ਉਹਦੇ ਖਿਲਾਫ ਕਤਲ ਦਾ ਮੁਕੱਦਮਾ ਜਿਹੜਾ ਜੀ ਉਹ ਦਰਜ ਹੋ ਗਿਆ। ਪਰ ਜਿਹੜੇ ਲੋਕ ਨੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਇਹ ਧਰਨਾ ਨਹੀਂ ਚੁੱਕਾਂਗੇ, ਉਹਦਾ ਅੰਤਮ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਜੀ ਉਹ ਨਹੀਂ ਹੋ ਜਾਂਦੀ। ਜਿਹੜੀ ਇਹ ਵੀ ਪਤਾ ਲੱਗਾ ਜੀ ਕਿ ਲੋਕਾਂ ਨੇ ਪਥਰਾਓ ਵੀ ਜਿਹੜਾ ਜੀ ਉਹ ਇੱਥੇ ਕੀਤਾ। ਇੱਕ ਪੁਲਿਸ ਦਾ ਅਫੀਸਰ ਤੇ ਇੱਕ ਪੱਤਰਕਾਰ ਜਿਹੜੇ ਨੇ ਜੀ ਉਹ ਜ਼ਖਮੀ ਹੋਏ ਨੇ। ਹੰਡਿਆਇਆ ਦੇ ਵਿੱਚ ਅਣਮਿੱਥੇ ਸਮੇਂ ਦੇ ਵਾਸਤੇ ਬਾਜ਼ਾਰ ਜਿਹੜਾ ਉਹ ਬੰਦ ਕਰਨ ਦਾ ਐਲਾਨ ਜਿਹੜਾ ਜੀ ਉਹ ਕੀਤਾ ਹੋਇਆ। ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੰਡਿਆਇਆ ਨੂੰ। ਇਹ ਕਿਹਾ ਜਾ ਰਿਹਾ ਹੈ ਕਿ ਇਸ ਏਰੀਏ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਇਹ ਜਿਹੜਾ ਇੰਸਪੈਕਟਰ ਸੀਗਾ ਜੀ ਉਹ ਇਸੇ ਤਰੀਕੇ ਦੇ ਨਾਲ ਚੈਕਿੰਗ ਕਰਕੇ ਜਿਹੜੇ ਨੌਜਵਾਨ ਮੁੰਡੇ ਆ ਜੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਬੇਸ਼ੱਕ ਇਸ ਕੇਸ ਦੇ ਨਾਲ ਜੁੜੀਆਂ ਹੋਈਆਂ ਨਹੀਂ, ਪਰ ਜਿਹੜੀਆਂ ਪੰਜਾਬ ਦੀਆਂ ਖਬਰਾਂ ਆ ਰਹੀਆਂ ਨੇ ਜਿਹੜਾ ਪੁਲਿਸ ਤਸ਼ੱਦਦ ਪਿਛਲੇ ਕੁਝ ਦਿਨਾਂ ਤੋਂ ਵਧਿਆ, ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜਾ ਪ੍ਰਚਾਰਿਆ ਜਾ ਰਿਹਾ ਬਹੁਤ ਜ਼ਿਆਦਾ ਕਿ ਲੋਕ ਜਿਹੜੇ ਨੇ ਉਹ ਨਸ਼ਿਆਂ ਸੰਬੰਧੀ ਜਾਣਕਾਰੀ ਜਿਹੜੀ ਉਹ ਦੇਣ। ਇਹ ਕਿਹਾ ਜਾ ਰਿਹਾ ਜੀ ਕਿ ਜਾਣਕਾਰੀ ਦੇਣ ਵਾਲਿਆਂ ਨੂੰ ਧਰਿਆ ਜਾ ਰਿਹਾ ਜੀ। ਉਹ ਚਾਹੇ ਜਿਹੜਾ ਰੌਕੇ ਵਰਗਾ ਜਿਹੜਾ ਜੀ ਉਹ ਪਿੰਡ ਹੋਵੇ ਜਿੱਥੇ ਨੌਜਵਾਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਦੋਸ਼ ਲਾਇਆ ਸੀਗਾ ਜੀ ਕਿ ਜੇ ਅਸੀਂ ਜਾਣਕਾਰੀ ਦਿੰਦੇ ਹਾਂ ਸਾਨੂੰ ਹੀ ਧਰ ਲਿਆ ਜਾਂਦਾ ਜੀ। ਸੋ ਇਹ ਕਿਤੇ ਨਾ ਕਿਤੇ ਕਹਾਣੀ ਜਿਹੜੀ ਹੈ ਜੀ ਇਹ ਵੀ ਇਹਦੇ ਪਿੱਛੇ ਬੋਲ ਰਹੀ ਹੈ ਜੀ। ਜੀ ਅਗਲੀ ਗੱਲ ਕਰੀਏ, ਦਲਬੀਰ ਕੌਰ ਜੋ ਕਿ ਆਪਣੇ ਆਪ ਨੂੰ ਸਰਬਜੀਤ ਦੀ ਭੈਣ ਦੱਸਦੀ ਆ, ਉਸਨੇ ਸਰਬਜੀਤ ਦੀ ਅਸਲੀ ਭੈਣ ਦੇ ਉੱਤੇ ਮਾਣਹਾਨੀ ਦਾ ਮੁਕੱਦਮਾ। ਬਿਲਕੁਲ ਜੀ, ਐਕਚੁਅਲੀ ਇਹ ਥੋੜੀ ਗੱਲ ਅਜੀਬ ਹੀ ਲੱਗਦੀ ਹੈ ਜੀ, ਪਰ ਕੀਤੀ ਜਾ ਰਹੀ ਹੈ ਜੀ। ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਮਾਰੇ ਗਏ ਸਰਬਜੀਤ ਸਿੰਘ ਦੀ ਜਿਹੜੀ ਭੈਣ ਹੈ ਜਿਹਦੇ ਉੱਤੇ ਇੱਕ ਫਿਲਮ ਵੀ ਬਣੀ ਹੈ ਹਿੰਦੀ ਦੀ, ਉਹ ਰਿਲੀਜ਼ ਹੋਣ ਵਾਲੀ ਹੈ। ਉਹਦੀ ਜਿਹੜੀ ਇੱਥੇ ਸਕੀ ਭੈਣ ਤਾਂ ਨਹੀਂ ਗਈ ਜਿਵੇਂ ਕਿਹਾ ਜਾ ਰਿਹਾ, ਪਰ ਉਹ ਦਾਅਵਾ ਕਰਦੀ ਹੈ ਦਲਬੀਰ ਕੌਰ ਨੇ ਭਾਜਪਾ ਦੇ ਆਗੂ ਤੇ 10 ਹੋਰਾਂ ਦੇ ਵਿਰੁੱਧ 1 ਕਰੋੜ ਰੁਪਏ ਦੀ ਮਾਨਹਾਨੀ ਦਾ ਦਾਅਵਾ ਜਿਹੜਾ ਜੀ ਉਹ ਜਲੰਧਰ ਦੇ ਵਿੱਚ ਕੀਤਾ। ਉਹਨੇ ਭਾਜਪਾ ਦੇ BC ਸੈੱਲ ਦੇ ਇੰਚਾਰਜ MP ਸਿੰਘ ਗੁਰਾਇਆ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਤੇ ਹੁਰੀਅਤ ਦੇ ਮੁਖੀ ਮੀਰ ਵਾਇਸ ਤੇ ਸੈयद ਅਲੀ ਖਾਨ ਗਿਲਾਨੀ ਦੇ ਨਾਲ ਸੰਪਰਕ ਹੋਣ ਦੇ ਦੋਸ਼ ਜਿਹੜੇ ਉਹ ਲਾਏ ਸੀਗੇ। ਦਲਬੀਰ ਕੌਰ ਨੇ ਇਹ ਗੱਲ ਆਖੀ ਹੈ ਕਿ ਭਾਜਪਾ ਆਗੂ ਨੇ ਉਹਦਾ ਤੇ ਸਰਬਜੀਤ ਸਿੰਘ ਦੇ ਪਰਿਵਾਰ ਦਾ ਅਕਸ ਜਿਹੜਾ ਸੀਗਾ ਜੀ ਉਹ ਖਰਾਬ ਕਰਨ ਦੇ ਇਰਾਦੇ ਦੇ ਨਾਲ ਗੰਭੀਰ ਦੋਸ਼ ਜਿਹੜੇ ਆ ਉਹ ਲਾਏ ਆ। ਉਹਨਾਂ ਨੇ MP ਸਿੰਘ ਗੁਰਾਇਆ ਤੇ 10 ਹੋਰਾਂ ਦੇ ਵਿਰੁੱਧ ਇਹ 1 ਕਰੋੜ ਰੁਪਏ ਦੀ ਮਾਨਹਾਨੀ ਦਾ ਦਾਅਵਾ ਜਿਹੜਾ ਜੀ ਉਹ ਕੀਤਾ। ਇਹਦੇ ਸੰਬੰਧੀ ਨੋਟਿਸ ਜਿਹੜੇ ਨੇ ਜੀ ਉਹ ਭੇਜੇ ਗਏ ਨੇ। 27 ਜੁਲਾਈ ਅਗਲੀ ਤਰੀਕ ਜਿਹੜੀ ਆ ਜੀ ਇਹ ਤੈਅ ਕੀਤੀ ਗਈ ਹੈ। ਦਲਬੀਰ ਕੌਰ ਨੇ ਇਹਦੇ ਵਿੱਚ ਦੋਸ਼ ਜਿਹੜੇ ਆ ਉਹ ਲਾਏ ਆ ਕਿ ਮੈਨੂੰ ਗਲਤ ਇਹ ਕਿਹਾ ਗਿਆ ਕਿ ਮੈਂ ਸਰਬਜੀਤ ਦੀ ਅਸਲੀ ਭੈਣ ਜਿਹੜੀ ਉਹ ਨਹੀਂ। ਉਹਨੇ ਇਹ ਵੀ ਗੱਲ ਕਹੀ ਆ ਕਿ ਜਿਹੜੀ ਔਰਤ ਕਹਿੰਦੀ ਸੀਗੀ ਕਿ ਮੈਂ ਸਰਬਜੀਤ ਦੀ ਭੈਣ ਹੈ ਉਹ ਅਸਲੀ ਭੈਣ ਨਹੀਂ ਗੀ, ਜਿਹਦੇ ਕਰਕੇ ਉਹਨੇ ਕਿਹਾ ਕਿ ਮੈਨੂੰ ਇਹ ਕਾਨੂੰਨੀ ਲੜਾਈ ਜਿਹੜੀ ਆ ਜੀ ਉਹ ਲੜਨੀ ਪਈ ਹੈ। ਅਸਲ ਦੇ ਵਿੱਚ ਜਦੋਂ ਸਰਬਜੀਤ ਦੀ ਡੈਥ ਹੋਈ ਆ ਔਰ ਇਹ ਉਹਦੇ ਜਿਹੜੇ ਬੈਨੀਫਿਟ ਮਿਲੇ ਨੇ, ਇਹ ਅਸਲ ਦੇ ਵਿੱਚ ਰੌਲਾ ਜਿਹੜਾ ਪਰਿਵਾਰ ਦੇ ਵਿੱਚ ਪਿਆ ਹੋਇਆ ਉਹ ਸਾਰੇ ਦਾ ਸਾਰਾ ਉਹਦੇ ਜਿਹੜਾ ਪੈਸਾ ਮਿਲਿਆ ਸੀਗਾ ਉਹਨੂੰ ਜਿਹੜਾ ਜੀ ਉਹ ਲੈ ਕੇ ਆ। ਹੋਰ ਕੋਈ ਏਡਾ ਰੌਲਾ ਨਹੀਂ ਹੈਗਾ, ਰੌਲਾ ਸਾਰੇ ਦਾ ਸਾਰਾ ਪੈਸੇ ਦਾ ਹੀ ਹੈ ਜੀ। ਜੀ ਬਿਲਕੁਲ, ਇਹ ਲੱਗ ਹੀ ਰਿਹਾ ਗੱਲਾਂ ਤੋਂ। ਅਗਲੀ ਗੱਲ ਕਰੀਏ, SGPC ਕਹਿ ਰਹੇ ਵੀ ਸਿੱਖ ਇਤਿਹਾਸ ਦੁਬਾਰਾ ਜਿਹੜਾ ਜੀ ਉਹਨਾਂ ਨੇ ਲਿਖਣਾ ਆ, ਹੋਰ ਇਹਨਾਂ ਨੇ ਕੀ ਇਸ ਦੇ ਵਿੱਚ ਰਲਗੜ ਜਾਂ ਖਰਾਬੀ ਕਰਨੀ ਹੈ? ਇਹ ਤਾਂ ਗੱਲਾਂ ਏਦਾਂ ਨੇ ਜੀ ਕਿ ਕਹਿਣ ਦੀਆਂ ਨੇ ਕਿ ਲਿਖਣਾ ਆ, ਇਹ ਕੀ ਪਤਾ ਆ ਕਿ ਉੱਥੇ ਕੀ ਕੁਛ ਲਿਖ ਦਿੱਤਾ ਗਿਆ ਜੀ। ਮੇਰੀ ਤਾਂ ਅਗਲਾ ਜਿਹੜਾ ਜਵਾਬ ਇਹ ਹੋਊਗਾ ਕਿ ਇਹ ਤਾਂ ਹੌਲੀ ਹੌਲੀ ਪਤਾ ਲੱਗੂਗਾ, ਜਿਵੇਂ ਜਿਵੇਂ ਆ ਕਿਤਾਬਾਂ ਆਉਂਦੀਆਂ ਨੇ ਕਿਸੇ ਦੇ ਵਿੱਚ ਕੁਛ ਲਿਖਿਆ ਪਿਆ ਜੀ, ਕਿਸੇ ਦੇ ਵਿੱਚ ਕੁਛ ਲਿਖਿਆ ਪਿਆ। ਸੁਚੇਤ ਜਿਹੜੇ ਲੋਕ ਨੇ ਉਹ ਜਾਗਰਤ ਨਹੀਂ ਹੋਏ। ਇਹ ਜਿਹੜੀ ਘੁਸਪੈਠ ਸੀਗੀ ਨਾ ਜੀ ਇਤਿਹਾਸ ਦੇ ਵਿੱਚ, ਇਹ ਤਾਂ ਜੀ ਬਹੁਤ ਦੇਰ ਪਹਿਲਾਂ ਹੋ ਚੁੱਕੀ ਹੋਈ ਆ। ਇਹ ਜਿਹੜੀਆਂ ਇਸ਼ਾਰੇ ਕੀਤੇ ਜਾ ਰਹੇ ਲਿਖਣਾ, ਬੜਾ ਕੁਛ ਜਿਹੜਾ ਜੀ ਉਹ ਲਿਖਿਆ ਪਿਆ, ਇਹ ਹੌਲੀ ਹੌਲੀ ਸਾਹਮਣੇ ਜਿਹੜਾ ਜੀ ਆਉਣਾ। ਲਮਹੋਂ ਮੇ ਖਤਾ ਕੀ ਸਦੀਆਂ ਮੇ ਸਜ਼ਾ ਪਾਈ, ਉਹ ਹਾਲਾਤ ਬਣਨੇ ਨੇ ਜੀ, ਤੁਸੀਂ ਇੱਥੇ ਦੇਖਣਾ ਜੀ। ਜੀ ਬਾਦਲ ਸਾਹਿਬ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਤਾਂ ਹੈ ਹੀ ਅਨਾੜੀ, ਨਾ ਇਹਨਾਂ ਕੋਲ ਅਸੂਲ ਆ ਨਾ ਇਹਨਾਂ ਕੋਲ ਕੋਈ ਮੁੱਦਾ ਆ। ਦੇਖੋ ਅਨਾੜੀ, ਬਿਲਕੁਲ ਜੀ, ਉਹਨਾਂ ਨੇ ਕਿਹਾ ਕਿ ਅਨਾੜੀ ਲੋਕਾਂ ਦਾ ਸਮੂਹ ਆ ਜੀ ਇਹ। ਕਹਿੰਦੇ ਜੀ ਹਿਸਾਬ ਨਾਲ ਮੰਗਿਆ ਕਰੋ, ਮੇਰੇ ਕੋਲੇ ਕਿਹੜਾ ਮਸ਼ੀਨ ਲੱਗੀ ਹੋਈ ਆ। ਉਹ ਕੋਈ ਨਾ ਕੋਈ ਨਵੀਂ ਗੱਲ ਜਿਹੜੀ ਹੈ ਨਾ ਜੀ ਇਹਦੇ ਸੰਗਤ ਦਰਸ਼ਨ ਦੇ ਦੌਰਾਨ ਜਿਹੜਾ ਉਹ ਕਰੀ ਜਾ ਰਹੇ ਨੇ।
ਸ਼ਾਇਦ ਅਨਾੜੀ ਉਹ ਇਸ ਪੱਖੋਂ ਨੇ ਜੀ ਕਿ ਉਹਨਾਂ ਨੂੰ ਹੋ ਸਕਦਾ ਜੀ ਇਹ ਨਾ ਪਤਾ ਲੱਗੇ ਕਿ ਜਿਹੜੀ ਟਰਾਂਸਪੋਰਟ ਹੈ ਉਹ 10 ਤੋਂ 1000 ਤੱਕ ਕਿਵੇਂ ਚਲੇ ਜਾਂਦੀ ਆ, ਹੋਟਲ ਜਿਹੜੇ ਉਹ ਕਿਵੇਂ ਬਣਦੇ ਨੇ, ਸੋ ਕੇਬਲ ਜਿਹੜੀ ਆ ਜੀ ਉਹਨੂੰ ਕਿਵੇਂ ਚਲਾਉਣਾ, ਇਸ ਪੱਖੋਂ ਅਨਾੜੀ ਹੋ ਸਕਦੇ ਨੇ। ਨਵੇਂ ਨੇ ਨੌਜਵਾਨ ਜਿਹੜੇ ਤੁਰੇ ਹੋਏ, ਪਰ ਨਾਲ ਦੀ ਨਾਲ ਜਿਹੜੀ ਸਭ ਤੋਂ ਇੰਟਰਸਟਿੰਗ ਗੱਲ ਹੈ ਨਾ ਜੀ ਇਹਦੇ ਵਿੱਚ, ਜਿਹੜੀ ਕੱਲ ਵੀ ਆਪਾਂ ਸਾਂਝੀ ਕੀਤੀ ਸੀ, ਕਹਿੰਦੇ ਲਾਈ ਲੱਗ ਨੇ ਜਿਹੜੇ ਪੰਜਾਬ ਵਾਲੇ, ਇੱਕ ਗੱਲ ਤਾਂ ਉਹ ਮੰਨ ਗਏ ਜੀ ਕਿ ਇਹ ਲਾਈ ਲੱਗ ਇਸ ਵੇਲੇ ਇਹਨਾਂ ਪਿੱਛੇ ਤਾਂ ਨਹੀਂ ਲੱਗੇ ਹੋਏ, ਇਸੇ ਚੀਜ਼ ਦਾ ਤੇ ਉਹਨਾਂ ਨੂੰ ਡਰ ਆ। ਤੇ SYL ਦੇ ਉੱਤੇ ਬਹਿਸ ਮੁਕੰਮਲ ਜੀ ਪੰਜਾਬ ਤੇ ਹਰਿਆਣਾ ਵਿਚਾਲੇ ਜੀ ਸੁਪਰੀਮ ਕੋਰਟ ਦੀ ਜਿਹੜੇ ਪੰਜਾਬ ਟਰਮੀਨੇਸ਼ਨ ਐਗਰੀਮੈਂਟ ਐਕਟ 2004 ਜਿਹੜਾ ਸੀਗਾ ਜੀ, ਇਹਦੀ ਜਿਹੜਾ ਜੀ ਇਹਦੇ ਉੱਤੇ ਜਿਹੜੀ ਸਲਾਹ ਲਈ ਗਈ ਸੀਗੀ ਉਹਦੇ ਬਾਰੇ ਦੇ ਵਿੱਚ ਜਿਹੜਾ ਜੀ ਬਹਿਸ ਮੁਕੰਮਲ ਹੋ ਗਈ ਹੈ। ਬੈਂਚ ਨੇ ਸਾਰੇ ਸੰਬੰਧਿਤ ਸੂਬਿਆਂ ਨੂੰ ਹਲਫਨਾਮੇ ਦਾਖਲ ਕਰਨ ਲਈ ਕਿਹਾ, ਪਰ ਕੇਂਦਰ ਨੇ ਸਪਸ਼ਟ ਕਹਿਤਾ ਕਿ ਉਹਨਾਂ ਦਾ ਇਸ ਮੁੱਦੇ ਦੇ ਉੱਤੇ 2004 ਤੋਂ ਨਿਰਪੱਖ ਸਟੈਂਡ ਹੈ, ਉਹ ਹਲਫਨਾਮਾ ਦਾਖਲ ਜਿਹੜਾ ਉਹ ਨਹੀਂ ਕਰੂਗਾ। ਜਿਹੜੇ ਇਹ ਬੈਂਚ ਹੈ ਜੀ ਉਹਨੇ ਉਹਦੇ ਜਿਹੜੇ ਸੀਨੀਅਰ ਵਕੀਲ ਜਿਹੜੇ ਉਹਦੇ ਸਾਹਮਣੇ ਪੇਸ਼ ਹੋਏ, ਉਹਨੇ ਕਿਹਾ ਜੀ ਕਿ ਕੇਂਦਰ ਨੇ 1985 ਦੇ ਵਿੱਚ ਹੋਏ ਰਾਜੀਵ ਲੌਂਗੋਵਾਲ ਸਮਝੌਤੇ ਦਾ ਕੁਝ ਹਿੱਸਾ ਲਾਗੂ ਕਰਕੇ ਪੰਜਾਬ ਦੇ ਨਾਲ ਧੋਖਾ ਕੀਤਾ। ਉਹਨੇ ਕਿਹਾ ਕਿ ਕੇਂਦਰ ਨੇ ਨਾ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕੀਤਾ ਤੇ ਨਾ ਹੀ ਆਲ ਇੰਡੀਆ ਗੁਰਦੁਆਰਾ ਐਕਟ ਲਾਗੂ ਕੀਤਾ, ਪਰ ਰਾਵੀ ਤੇ ਬਿਆਸ ਦਰਿਆਵਾਂ ਚੋਂ 35 ਲੱਖ ਏਕੜ ਫੁੱਟ ਪਾਣੀ ਹਰਿਆਣੇ ਨੂੰ ਦੇਣ ਦਾ ਫੈਸਲਾ ਜਿਹੜਾ ਸੀਗਾ ਜੀ ਉਹ ਥੋਪ ਦਿੱਤਾ ਹੈ। ਹੁਣ ਬਹਿਸ ਜਿਹੜੀ ਹੈ ਜੀ ਉਹ ਮੁਕੰਮਲ ਹੋ ਗਈ ਹੈ ਔਰ ਇਹਦਾ ਜਿਹੜਾ ਫੈਸਲਾ ਰਾਖਵਾਂ ਰੱਖ ਲਿਆ ਗਿਆ। ਐਕਚੁਅਲੀ ਛੁੱਟੀਆਂ ਹੋਣ ਵਾਲੀਆਂ ਨੇ ਜੀ, ਲੱਗਦਾ ਨਹੀਂ ਕਿ ਛੁੱਟੀਆਂ ਤੋਂ ਪਹਿਲਾਂ ਜਿਹੜਾ ਜੀ ਇਹ ਫੈਸਲਾ ਸੁਪਰੀਮ ਕੋਰਟ ਜਿਹੜੀ ਹੈ ਜੀ ਉਹ ਸੁਣਾਊਗੀ, ਸੋ ਇਹ ਜੁਲਾਈ ਮਹੀਨੇ ਤੱਕ ਇੰਤਜ਼ਾਰ ਜਿਹੜਾ ਜੀ ਕਰਨਾ ਪੈ ਸਕਦਾ ਹੈ, ਕਿਉਂਕਿ ਅਜੇ ਦੱਸਿਆ ਨੀਗਾ। ਉਂਝ ਵੈਸੇ ਜੇ ਫੈਸਲਾ ਰਾਖਵਾਂ ਰੱਖ ਲਿਆ ਤੇ ਛੁੱਟੀਆਂ ਜਿਹੜੀਆਂ ਕਿ 1 ਤਰੀਕ ਤੋਂ ਹੋਣੀਆਂ ਨੇ, ਸ਼ਾਇਦ ਉਦੋਂ ਪਹਿਲਾਂ ਆ ਵੀ ਸਕਦਾ, ਜਿਹਦੇ ਚਾਂਸਸ ਵੈਸੇ ਘੱਟ ਨੇ ਜੀ। ਜੀ ਬਿਲਕੁਲ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਆ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਜੇਤਲੀ ਬੋਲਿਆ ਰੋਣ ਜਿਹਾ ਰੋਣ ਵਾਂਗੂ, ਕਿਹਾ ਕੰਮ ਅਦਾਲਤ ਨਹੀਂ ਕਰਨ ਦਿੰਦੀ। ਜੇਤਲੀ ਬੋਲਿਆ ਰੋਣ ਜਿਹਾ ਰੋਣ ਵਾਂਗੂ, ਕਿਹਾ ਕੰਮ ਅਦਾਲਤ ਨਹੀਂ ਕਰਨ ਦਿੰਦੀ, ਹਰ ਗੱਲ ਦੇ ਉੱਪਰ ਇਹ ਦਖਲ ਦਿੰਦੀ, ਇੱਕ ਕਦਮ ਵੀ ਅੱਗੇ ਨਹੀਂ ਧਰਨ ਦਿੰਦੀ, ਯੋਜਨਾਵਾਂ ਲਈ ਰਾਹ ਇਹ ਰੋਕ ਦਿੰਦੀ, ਖਾਲੀ ਪੋਸਟਾਂ ਸਾਨੂੰ ਨਹੀਂ ਭਰਨ ਦਿੰਦੀ, ਕਰਨੇ ਕੰਮ ਸਿਆਸੀ ਜੇ ਕਈ ਹੁੰਦੇ, ਬੁੱਤਾ ਉਹਨਾਂ ਦੇ ਵਾਲਾ ਨਾ ਸਰਨ ਦਿੰਦੀ। ਜਦੋਂ ਸੀਗੀ ਸਰਕਾਰ ਮਨਮੋਹਨ ਸਿੰਘ ਦੀ, ਦਖਲ ਜੱਜਾਂ ਦਾ ਚੰਗਾ ਜਿਹਾ ਜਾਪਦਾ ਸੀ। ਜਦੋਂ ਸੀਗੀ ਸਰਕਾਰ ਮਨਮੋਹਨ ਸਿੰਘ ਦੀ, ਦਖਲ ਜੱਜਾਂ ਦਾ ਚੰਗਾ ਜਿਹਾ ਜਾਪਦਾ ਸੀ। ਭਾਸ਼ਣ ਜੇਤਲੀ ਕੀਤਾ ਵੀ ਕੱਲ ਜਿਹੜਾ ਪਹਿਲਾਂ ਇਹਦੇ ਤੋਂ ਉਲਟ ਅਲਾਪਦਾ ਸੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।